ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਵਿਖੇ ਇਸ ਟਾਈਮ ਆਪਾਂ ਇਕੱਤਰ ਹੋਏ ਹਾਂ, ਜਿੱਥੇ 25ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਇਆ ਜਾ ਰਿਹਾ ਆ। ਮੇਰੇ ਨਾਲ ਇਸ ਟਾਈਮ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਔਰ ਜੁੜ ਚੁੱਕੇ ਨੇ। ਡਾਕਟਰ ਜਸਮੀਤ ਬੈਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਦਾ ਪੰਜਾਬੀ ਰੇਡੀਓ ਦਾ, ਤੁਸੀਂ ਬੜੀ ਮਿਹਨਤ ਨਾਲ ਕੰਮ ਕੀਤੀ ਆ। ਥੈਂਕ ਯੂ ਸੋ ਮਚ। ਤੁਸੀਂ ਇੰਨਾ ਸੇਵਾ ਕਰਨ ਦੇ ਹੋ ਪੂਰੀ ਕਮਿਊਨਿਟੀ ਦੀ, ਜੋ ਵੀ ਸੁਨੇਹਾ ਆ ਤੁਸੀਂ ਬਹੁਤ with loyalty and passion ਤੁਸੀਂ ਕਮਿਊਨਿਟੀ ਨੂੰ ਇਹ ਸੁਨੇਹਾ ਦੱਸ ਰਹੇ ਹੋ। ਸੋ ਥੈਂਕ ਯੂ ਸੋ ਮਚ ਤੁਹਾਡੀ ਮਿਹਨਤ ਦਾ। ਥੈਂਕ ਯੂ ਜੀ, ਤੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਸ਼ੁਕਰੀਆ ਦਾ ਸਾਰਿਆਂ ਨੂੰ ਗੁਰਪੁਰਬ ਦਾ, ਇਸ ਦਿਨ ਦੀ ਬਹੁਤ ਬਹੁਤ ਸ਼ੁਕਰੀਆ ਦਾ। ਇਸ ਮੂਮੈਂਟ 'ਤੇ ਜਦ 1984 ਦੀ ਨਸਲ ਖੁਸ਼ੀ ਪਾਸ ਹੋਈ ਸੀ ਔਨ ਦੀ ਅਸੈਂਬਲੀ ਐਂਡ ਸੈਨੇਟ, ਮੈਨੂੰ ਪਤਾ ਨਹੀਂ ਸੀ ਕਿ ਇੱਕ ਦਿਨ ਇਹ ਵੀ ਸਾਨੂੰ ਮਿਲੂਗਾ ਕਿ ਕਾਂਗਰਸ ਲਈ ਆਪਾਂ ਕੈਂਪੇਨ ਸ਼ੁਰੂ ਕਰੀਏ। ਸੋ ਇਹ ਸਾਰਿਆਂ ਦੀ, ਤੁਹਾਡੇ ਸਾਰਿਆਂ ਦੀ ਅਰਦਾਸ ਦੀ, ਮਿਹਨਤ ਦੀ ਕੰਮ ਆ। ਥੈਂਕ ਯੂ ਸੋ ਮਚ। ਸਾਰੀ ਜੋ ਯੂਨਿਟੀ ਬਣੀ ਹੋਈ ਆ ਸਾਡੀ ਕਮਿਊਨਿਟੀ 'ਚ, ਉਹਦਾ ਬਹੁਤ ਬਹੁਤ ਸ਼ੁਕਰੀਆ ਦਾ, ਕਿਉਂਕਿ ਇਸ ਮੂਮੈਂਟ 'ਤੇ ਜੋ ਛੋਟੀਆਂ ਲੜਾਈਆਂ ਸਾਨੂੰ ਛੱਡਣੀ ਚਾਹੀਦੀਆਂ। ਸਾਡਾ ਦੁਸ਼ਮਣ ਬਹੁਤ ਬੜਾ ਹੈ। ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਵੀਟੋ ਹੋਇਆ ਸੀ, ਇਹ ਸਾਰੀ ਸੰਗਤ ਨੂੰ ਸਮਝ ਆਉਣੀ ਚਾਹੀਦੀ ਆ ਕਿ ਇਹ ਮੌਕਾ ਆ ਯੂਨਿਟੀ ਦੀ। ਸਾਰੇ ਜਾਣੇ ਜੁੜੋ, ਕਿਉਂਕਿ ਜਦ ਮੈਨੂੰ ਸਾਰੇ ਕਮਿਊਨਿਟੀ ਨੂੰ ਇਹ ਸੀਟ ਮਿਲੇਗੀ ਕਾਂਗਰਸ, ਉਦੋਂ ਫਿਰ ਪਾਵਰ, ਇਹੀ ਤਾਕਤ ਆਉਣੀ ਹੈ ਸਾਡੀ ਕਮਿਊਨਿਟੀ। ਕਿਉਂਕਿ ਅਸੀਂ ਇਸ ਮੂਮੈਂਟ 'ਤੇ ਹਾਲੇ ਇੱਕ ਵੀ ਹੀਰਿੰਗ ਹੋਈ ਨਹੀਂ ਜੋ transnational repression ਦੇ ਬਾਰੇ in the congressional. Once we have our representation, ਜੋ ਉਹਦੀ ਪਾਵਰ ਆ ਇਹੀ ਆ ਕਿ we can start having hearings ਜੋ ਵੀ ਸਾਡੇ ਕਮਿਊਨਿਟੀ ਨਾਲ ਹੋ ਰਿਹਾ ਹੈ। ਐਂਡ ਉਸ ਤੋਂ ਬਾਅਦ ਜੋ ਅਵੇਅਰਨੈਸ ਸ਼ੁਰੂ ਹੋਵੇਗੀ, ਉਸ ਤੋਂ ਬਾਅਦ ਕੋਈ ਦੀ ਹਿੰਮਤ ਨਹੀਂ ਪੈਣੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਬਿੱਲ ਵੀਟੋ ਕਰਨ ਦੀ। ਡਾਕਟਰ ਬੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਜਦੋਂ ਵੀਟੋ ਹੋਇਆ, ਉਸ ਤੋਂ ਬਾਅਦ 'ਚ ਆਪਾਂ ਨੂੰ ਪਹਿਲੀ ਵਾਰੀ ਹੁਣ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ। ਸੋ ਕੀ ਫੀਲ ਆਇਆ ਸੀਗਾ? ਡਿਡ ਯੂ ਨਿਊ, ਕੁਛ ਮਨ ਦੇ ਵਿੱਚ ਅੰਦੇਸ਼ਾ ਸੀਗਾ ਵੀ ਇੱਦਾਂ ਹੋ ਸਕਦਾ ਹੈ? ਨਹੀਂ, ਮੇਰੀ ਕਿਉਂਕਿ ਲਾਈਕ ਯੂਨੈਨਿਮਸ ਸਪੋਰਟ ਦੇ ਨਾਲ ਦੋਨਾਂ ਸਦਨਾਂ 'ਚ ਪਾਸ ਹੋਇਆ, ਸਾਰੀਆਂ ਕਮੇਟੀਆਂ 'ਚੋਂ ਪਾਸ ਹੋਇਆ। ਗਵਰਨਰ ਇੱਦਾਂ ਕਰ ਗਿਆ, ਜਿਹੜੀਆਂ HAF ਕੋਨਾ ਵਰਗੇ ਆ, ਉਹਨਾਂ ਨੇ ਬਹੁਤ ਇਸ ਦਾ ਵਿਰੋਧ ਕੀਤਾ। ਡਿਡ ਯੂ, ਤੁਹਾਨੂੰ ਲੱਗਦਾ ਸੀਗਾ ਵੀ ਵੀਟੋ ਹੋ ਸਕਦਾ ਹੈ? ਨਹੀਂ, ਆਨੈਸਟਲੀ ਸੱਚੀ ਮੈਨੂੰ ਥੋੜ੍ਹੀ ਜਿਹੀ ਮੈਸੇਜ ਮਿਲ ਰਹੀ ਸੀ ਫਰਮ ਦਾ ਆਫਿਸ ਕਿ ਇਹ ਬਿੱਲ ਨਹੀਂ ਪਾਸ ਹੋਣ ਲੱਗੀ, ਪਰ ਮੈਂ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਜ਼ਰੂਰ ਕਰੇਗਾ, ਇਹ ਬਿੱਲ ਪਾਸ ਹੋਵੇਗਾ। ਬਟ ਜਦੋਂ ਮੈਨੂੰ ਖਬਰ ਮਿਲੀ ਸੀ ਕਿ ਵੀਟੋ ਹੋਣ ਲੱਗਾ ਸੀ, I think at that moment I was let down. ਪੂਰੀ community, we were all let down, but ਅਸੀਂ ਹੁਣ ਹਿੰਮਤ ਛੱਡਣੀ ਨਹੀਂ, ਕਿਉਂਕਿ ਜੋ ਸਾਡੀ opportunity ਆ ਕਾਂਗਰਸ ਜਾਣ ਲਈ, ਉਸ ਤੋਂ ਬੜੀ ਆ। ਰੱਬ ਹਮੇਸ਼ਾ, ਵਾਹਿਗੁਰੂ ਹਮੇਸ਼ਾ ਜਦੋਂ ਇੱਕ ਹਾਰ ਹੁੰਦੀ ਆ, ਉਹ ਬੜੀ ਜੀਤ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ। ਦਰਵਾਜ਼ਾ ਬੰਦ ਹੁੰਦਾ, ਕਈ ਹੋਰ ਖੋਲ੍ਹਦੇ ਨੇ, ਕਈ ਹੋਰ ਖੋਲ੍ਹੇ। ਸੋ ਇਹ ਕਾਂਗਰਸ ਦਾ ਦਰਵਾਜ਼ਾ ਬਹੁਤ ਬਹੁਤ ਬੜੇ ਧਮਾਕੇ ਨਾਲ ਖੋਲ੍ਹਿਆ ਹੋਇਆ ਹੈ, ਐਂਡ ਵੀ ਹੈਵ ਅ ਬਿਗ ਓਪਰਚੁਨਿਟੀ ਟੂ ਗੋ ਟੂ ਕਾਂਗਰਸ। ਪ੍ਰੋਪ 50 ਦੇ ਪਾਸ ਹੋਣ ਦੇ ਨਾਲ ਤੁਹਾਡੀ ਜਿਹੜੀ ਇਹ ਸੀਟ ਆ, ਇਸ ਦੇ ਜਿਹੜੇ ਹਲਕਾ ਬੰਦੀ ਆ, ਇਸ ਦੀ ਜਿਹੜੀ ਰੀਡਿਸਟ੍ਰਿਕਟਿੰਗ ਹੋਣੀ, ਉਹਦਾ ਕੀ ਫਰਕ ਪੈਣਾ ਹੈ? ਸੋ ਇਸ ਦੇ ਨਾਲ ਜੋ ਕਰਮਨ ਆ, ਉਹ ਹੁਣ ਨਵੇਂ ਡਿਸਟ੍ਰਿਕਟ 'ਚ ਆ ਜਾਂਦਾ ਆ। ਐਂਡ ਤੁਹਾਡਾ ਡਿਸਟ੍ਰਿਕਟ ਨੰਬਰ ਕਿਹੜਾ ਹੋਊਗਾ? It's 22, CA 22 for Congress, and ਇਹ expand ਹੁੰਦਾ ਫ੍ਰੈਜ਼ਨੋ ਏਰੀਆ 'ਚ ਤੇ ਕਰਮਨ ਏਰੀਆ। ਸੋ ਬੇਨਤੀ ਆ ਸਾਰੇ ਜੋ ਕਰਮਨ ਆ, ਨੈਕਸਟ ਸੰਡੇ ਮੈਂ ਉੱਥੇ ਆਉਣਾ ਚਾਹੁੰਦੀ ਹਾਂ ਗੁਰਦੁਆਰਾ ਸਾਹਿਬ ਕਰਮਨ 'ਚ, ਅਤੇ ਆਪਾਂ ਸਾਰੇ ਮਿਲ ਕੇ ਵੋਟਰਾਂ ਨੂੰ ਸਾਰਿਆਂ ਨੂੰ ਰਜਿਸਟ੍ਰੇਸ਼ਨ ਕਰਨ, ਜੇਕਰ ਵੀ ਕੰਮ ਕਰਨੇ ਟੂ ਸਟਾਰਟ ਦ ਰਜਿਸਟ੍ਰੇਸ਼ਨ। ਪਰ ਆਪਾਂ ਹੁਣ ਇੱਕ ਮੂਵਮੈਂਟ ਸ਼ੁਰੂ ਕਰਨੀ ਆ ਕਰਮਨ ਅਤੇ ਫ੍ਰੈਜ਼ਨੋ 'ਚ। ਇਹ ਸੀਟ ਅਸੀਂ ਜ਼ਰੂਰ ਹਾਸਲ ਕਰ ਸਕਦੇ ਹਾਂ। ਜਦੋਂ ਵਾਹਿਗੁਰੂ ਇੱਕ ਦਰਵਾਜ਼ਾ ਬੰਦ ਕਰ ਦੇਣਾ, ਇੱਕ ਬੜਾ ਦਰਵਾਜ਼ਾ ਖੁੱਲ੍ਹਦਾ ਆ, ਅਤੇ ਇਹ ਬਹੁਤ ਬਹੁਤ ਵੱਡਾ ਦਰਵਾਜ਼ਾ ਖੋਲ੍ਹਿਆ ਸਾਡੀ ਕਮਿਊਨਿਟੀ ਲਈ। ਸਾਰਿਆਂ ਦੇ ਸ਼ੁਕਰੀਆ ਦਾ ਜੋ ਸਪੋਰਟ ਮੈਨੂੰ ਇਸ ਮੂਮੈਂਟ 'ਤੇ ਮਿਲੀ ਆ। ਥੈਂਕ ਯੂ ਸੋ ਮਚ ਟੂ ਐਵਰੀਵਨ। ਤੁਸੀਂ ਜਦੋਂ ਅਸੈਂਬਲੀ ਮੈਂਬਰ ਸੀਗੇ, ਤੁਸੀਂ ਆਪਣੇ ਇਲਾਕੇ 'ਚ, ਟਲਹਰੀ ਵਾਲੇ ਇਲਾਕੇ 'ਚ ਯੂਨੀਵਰਸਿਟੀ ਲੈ ਕੇ ਆਏ। ਜਦੋਂ ਤੇਲ ਵਾਲੀਆਂ ਜੋਬਸ ਦੀ ਕੱਟ ਕਰਨ ਦੀ ਗੱਲ ਕੀਤੀ ਸੀ, ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਖੜ੍ਹੇ।
ਸਿੱਖਾਂ ਦੀ ਨਸਲਕੁਸ਼ੀ ਦਾ, ਸਾਕਾ ਨਕੋਦਰ ਦਾ, ਇਹ ਜਿਹੜੇ ਰੈਜ਼ੋਲੂਸ਼ਨਸ ਜਿਹੜੇ ਉਹ ਲਿਆਂਦੇ, ਤੁਸੀਂ ਜਦੋਂ ਵੀਟੋ ਕੀਤਾ ਸੀ ਤੁਹਾਡਾ ਉਦੋਂ ਬਿਆਨ ਆਇਆ ਸੀਗਾ ਵੀ ਸ਼ੁਕਰ ਆ ਵੀ ਉਸ ਦੇ ਵਿੱਚ ਰੈਜ਼ੋਲੂਸ਼ਨ 'ਚ ਸਾਈਨ ਦੀ ਜ਼ਰੂਰਤ ਨਹੀਂ ਸੀਗੀ ਗਵਰਨਰ ਨਿਊਸਮ ਦੀ, ਉਹ ਉੱਦਾਂ ਤੁਹਾਡੀ ਪਾਰਟੀ ਦੇ ਹੀ ਆ। ਸੋ ਕੀ ਮੈਸੇਜ ਦੇਣਾ ਚਾਹੁੰਦੇ ਆ ਗਵਰਨਰ ਨੂੰ? ਇਹ ਸਾਡੀ ਕਮਿਊਨਿਟੀ ਦੀ ਹੁਣ ਮੋਮੈਂਟ ਆ ਕਿ ਅਸੀਂ ਅਵੇਅਰਨੈਸ ਬਣਾਈਏ ਕਿ ਕੀ ਹੋਇਆ ਸਾਡੇ ਕਮਿਊਨਿਟੀ ਨਾਲ। ਜਦੋਂ ਵੀ ਕੁਛ ਹੁੰਦਾ ਆ, ਇਹ ਸਾਨੂੰ ਮੌਕਾ ਮਿਲਦਾ ਆ ਟੂ ਸਟਾਰਟ ਕ੍ਰੀਏਟਿੰਗ ਮੋਰ ਅਵੇਅਰਨੈਸ। ਤੇ ਮੇਰੀ ਇਹੀ ਮੈਸੇਜ ਆ ਕਿ ਸ਼ੁਕਰੀਆ ਅਦਾ ਹੈ ਕਿ ਉਹਨਾਂ ਦਾ ਸਾਈਨ ਨਹੀਂ ਮਿਲਿਆ ਸੀ ਉਹ ਨਸਲ ਖੁਸ਼ੀ ਦੇ ਮਤਾਂ 'ਤੇ, ਨਹੀਂ ਤਾਂ ਉਹਨਾਂ ਨੇ ਵੀ ਉਹੀ ਵੀਟੋ ਕਰ ਦੇਣਾ ਸੀ। ਪਰ ਇਹ ਮੈਂ ਪਹਿਲੀ ਸਿੱਖ ਰਿਪਰੈਜ਼ੈਂਟੇਸ਼ਨ ਬਣੀ ਆ ਸਟੇਟ 'ਤੇ। ਸਟੇਟ ਨੂੰ ਪਤਾ ਹੀ ਨਹੀਂ ਕਿ ਸਿੱਖ ਲੋਕ ਕੌਣ ਨੇ। ਆਈ ਥਿੰਕ ਦਿਸ ਇਜ਼ ਵੇਅਰ ਸਾਡੀ ਅਵੇਅਰਨੈਸ ਜ਼ਿਆਦਾ ਹੋਵੇਗੀ। ਐਂਡ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਨੀਡ ਮੋਰ ਰਿਪਰੈਜ਼ੈਂਟੇਸ਼ਨ। ਹੁਣ ਮੈਂ ਕਾਂਗਰਸ ਦੀ ਜਾ ਰਹੀ ਹਾਂ, who's going to be the voice for the Sikh community in the assembly? I encourage everybody, jo vi sun rahe aj, think about running for assembly because we still need to continue that representation, and that's really important. ਆਪਾਂ ਉਮੀਦ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਕਾਂਗਰਸ ਦੀ ਸੀਟ ਜਿੱਤੋ। ਤੁਹਾਡੇ ਪਹਿਲੇ ਕੀ ਕਦਮ ਹੋਣਗੇ, ਕੀ ਤੁਸੀਂ ਦੇਖਦੇ ਆ? ਓਬਵੀਅਸਲੀ ਇੱਕ ਐਂਗਲ ਤੋਂ ਤੁਹਾਡੇ ਸਿੱਖ ਇਸ਼ੂਜ਼ ਆ, ਲੋਕਲ ਇਸ਼ੂਜ਼ ਵੀ ਹੋਣਗੇ, ਕਿਹੜੇ ਇਸ਼ੂਜ਼ ਦੇ ਉੱਤੇ ਤੁਸੀਂ ਰਨ ਕਰ ਰਹੇ ਹੋ? ਇੱਕ ਤੇ ਜੋ ਅਫੋਰਡੇਬਿਲਿਟੀ ਕ੍ਰਾਈਸਿਸ ਆ, ਇਟਸ ਵੈਰੀ ਬਿਗ। ਜੋ ਸਾਡੇ ਟਰੱਕਾਂ ਵੀਰਾਂ ਨਾਲ ਹੋ ਰਿਹਾ ਆ, ਦੈਟ ਇਜ਼ ਆਲਸੋ ਅ ਵੈਰੀ ਬਿਗ ਪ੍ਰੋਬਲਮ। ਜੋ ਪਬਲਿਕ ਸੇਫਟੀ ਦੀ ਪ੍ਰੋਬਲਮ ਹੋ ਰਹੀ ਹੈ, ਉਹ ਮੈਂ ਬੜਾ ਕੰਮ ਕੀਤਾ ਅਸੈਂਬਲੀ 'ਚ, ਮੈਂ ਜਾ ਕੇ ਅੱਗੇ ਵੀ ਕਰਨਾ ਚਾਹੁੰਦੀ ਹਾਂ। ਅਤੇ ਹੈਲਥ ਕੇਅਰ ਦੇ ਬਾਰੇ ਮੇਰੀ ਪਹਿਲੀ ਮਕਸਦ ਆ ਕਿ ਸਾਰਿਆਂ ਲਈ ਹੈਲਥ ਕੇਅਰ ਸਰਵਿਸ ਲੈ ਕੇ ਆਵਾਂ। ਮੈਂ ਡਾਕਟਰ ਆ, ਮੇਰੀ ਪੇਸ਼ਾ ਆ, ਪੋਲੀਟਿਕਸ ਮੇਰੀ ਪੇਸ਼ਾ ਨਹੀਂ ਗੀ। ਮੇਰੀ ਪੇਸ਼ਾ ਇੱਕ ਫਿਜ਼ੀਸ਼ੀਅਨ ਡਾਕਟਰ ਦੀ ਤੌਰ ਪਰ ਮੈਂ ਪੋਲੀਟਿਕਸ ਗਈ ਹਾਂ।